पंजाबी गायक सिद्धू मूसेवाले की मौत नाल देश दे ही नहीं सगों गुआढ़ी मुल्क पाकिस्तान च लਹਿੰਦੇ पंजाब दे उन्हां दे प्रशंसक एडमायरर सदमे च हन। वड्डी गिणती च पाकिस्तानी प्रशंसक उसदे गाए गीतां नूं गा के आपो अपने अंदाज च सोशल मीडिया की मार्फत उसनूं याद भी कर रहे हैं। आई कंसिडर पिंडरांवाले वॉज अवर एल्डर, he gave his life for us and we respect him like that only। उन्होंने कहा भी तू कांग्रेस का कैंडीडेट बनया है पर तू अपने ट्रैक्टर तो फोटो नहीं लाई, कहना मैं क्यों लावां भी फोटो। We want to live with peace and harmony with all other communities। ਅਸੀਂ ਸਾਰਿਆਂ ਦੇ ਨਾਲ ਪਿਆਰ ਔਰ ਸਦਭਾਵਨਾ 'ਚ ਰਹਿਣਾ ਚਾਹੁੰਦੇ। We don't promote violence, ਅਸੀਂ ਕੋਈ ਹਿੰਸਾ ਦੇ ਹੱਕ 'ਚ ਨਹੀਂ ਹੈ। We don't promote militant movement, ਅਸੀਂ ਕੋਈ ਖਾੜਕੂ ਲਹਿਰਾਂ ਵੀ ਨਹੀਂ ਪ੍ਰਮੋਟ ਕਰਨਾ ਚਾਹੁੰਦੇ। Such conditions were created that we had to pick up arms। ਕਿ ਉਹਨਾਂ ਨੇ ਖੁਦ ਉਹ ਹਾਲਾਤ ਪੈਦਾ ਕੀਤੇ ਕਿ ਸਾਨੂੰ ਹਥਿਆਰ ਚੁੱਕਣੇ ਪਏ। We didn't support, ਸਾਨੂੰ ਕੋਈ ਜੀ ਨਹੀਂ ਸੀ ਕਰਦਾ। We don't want any further damage, ਅਸੀਂ ਨਹੀਂ ਚਾਹੁੰਦੇ ਵੀ ਅੱਗੋਂ ਵੀ ਇਹ ਟਕਰਾਅ ਹੋਏ। We have already suffered a lot in those times, but it was compulsion that arms were picked up as huge injustice was done to us। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार पाकिस्तान विच सिद्धू मूसेवाले दियां पेंटिंग्स जड़ियां ने बनाईयां जा रही ने। ये वरतारा दोवें पंजाबां दा आपसी प्यार दा जिहड़ा प्रतक्ष है वो सबूत है। सो इस बारे आपां गलबात करन जा रहे हैं। सो असीं चाहांगे कि तुसां ने इसे तरह बने रहना, देखण सुन लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, जदों असीं करतारपुर साहब दे लांघे की गल करते हैं 9 नवंबर 2019 नूं ਇਹ ਲਾਂਘਾ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਨਾਬ ਇਮਰਾਨ ਖਾਨ ਖੋਲ੍ਹਦੇ ਨੇ। ਜ਼ਾਹਰ ਹੈ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਦੀ ਬਲੈਸਿੰਗ ਔਰ ਉਹਨਾਂ ਦਾ ਪੂਰਾ ਸਮਰਥਨ ਸੀ ਇਹ ਸਾਰੇ ਦੇ ਉੱਤੇ। ਔਰ ਬੇਸ਼ੱਕ 2 ਸਾਲ ਲਗਭਗ ਕੋਵਿਡ ਦੇ ਚਲਦਿਆਂ ਇਸ ਲਾਂਘੇ ਨੂੰ ਬੰਦ ਰੱਖਿਆ ਗਿਆ, ਲੇਕਿਨ ਡਾਇਸਪੋਰਾ ਔਰ ਪੰਜਾਬ ਦੀ ਧਰਤੀ ਜਾਂ ਭਾਰਤ ਭਰ ਦੇ ਵਿੱਚ ਬੈਠੇ ਸਿੱਖਾਂ ਦਾ ਜਦੋਂ ਵੀ ਆਮਦ ਉਸ ਪਾਸੇ ਹੁੰਦੀ ਹੈ, ਜਿਵੇਂ ਪਿਆਰ ਦੀਆਂ ਗਲਵਕੜੀਆਂ ਔਰ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਮੁਹੱਬਤ ਔਰ ਉਹ ਸਾਰੇ ਨੇ ਜਿੱਥੇ ਕਈ ਵਿਛੜੇ ਭਰਾ ਮਿਲਾਏ, ਕਈ ਕਹਾਣੀਆਂ ਰੋਜ਼ ਹੀ ਹੁੰਦੀਆਂ ਨੇ, ਕੋਈ 70 ਸਾਲ ਬਾਅਦ ਮਿਲ ਰਿਹਾ, ਕੋਈ ਹੋਰ ਹੋ ਰਿਹਾ। ਅੱਛਾ, ਉੱਥੇ ਭਾਰਤੀ ਹਾਕਮਾਂ ਨੂੰ ਵਕਤ ਪਾ ਦਿੱਤਾ ਕਿ ਵੀ ਇਹ ਜਿਹੜੀਆਂ ਸਾਂਝਾਂ ਨੇ ਇਹ ਤਾਂ ਅਲਟੀਮੇਟਲੀ ਜੋ ਅਸੀਂ ਨਫ਼ਰਤ ਦੀ ਕੰਧ ਬਣਾ ਕੇ ਇਹਨਾਂ ਸਿੱਖਾਂ ਨੂੰ ਵਰਤਦੇ ਰਹੇ ਹਾਂ ਮੁਸਲਮਾਨਾਂ ਦੇ ਖਿਲਾਫ, ਇਹ ਤਾਂ ਪਾਰਟ ਟੁੱਟ ਰਿਹਾ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹੋਮ ਸੈਕਟਰੀ ਨੇ ਸਾਰੇ ਹੀ 29 ਸਟੇਟਾਂ ਔਰ ਯੂਨੀਅਨ ਟੈਰੀਟਰੀਜ਼ ਦੇ ਹੋਮ ਸੈਕਟਰੀਜ਼ ਨੂੰ ਇਹ ਲੈਟਰ ਕੱਢਿਆ ਕਿ ਜਿਹੜੇ ਵੀ ਤੁਹਾਡੀਆਂ ਸਟੇਟਾਂ ਦੇ ਸਿੱਖ ਜਥੇ 'ਚ ਜਾਂਦੇ ਨੇ ਕਰਤਾਰਪੁਰ ਸਾਹਿਬ ਲਈ ਔਰ ਪਾਕਿਸਤਾਨ ਦੇ ਉਹਨਾਂ ਨੂੰ ਹਦਾਇਤ ਕਰੋ ਕਿ ਉਹ ਕਿਸੇ ਹੋਰ ਨਾਲ ਗੱਲ ਨਾ ਕਰਨ, ਕਿਸੇ ਦੀ ਪ੍ਰਾਹੁਣਚਾਰੀ ਨਾ ਕਬੂਲਣ ਔਰ ਉਹ ਜਿਹੜੇ ਨੇ ਸਿਰਫ ਆਪਣਾ ਮੱਥਾ ਟੇਕਣ ਦੇ ਵਾਪਸ ਆ ਜਾਣ। ਉਹ ਆਪਣੇ ਆਪ ਦੇ ਵਿੱਚ ਹਦਾਇਤ ਹੀ ਦੱਸਦੀ ਹੈ ਕਿ ਇਸ ਪਾਰਟ ਨੇ ਕਿਵੇਂ ਅਸਰ ਅੰਦਾਜ਼ ਹੋਇਆ। ਹੁਣ ਕਿਸਾਨ ਲਹਿਰ ਦੇ ਚਲਦੇ ਆ, ਜੇ ਇਧਰਲੇ ਸਿੰਗਰਸ ਨੇ ਜਿੰਨੇ ਕੁ ਗੀਤ ਕੱਢੇ ਨੇ ਤਾਂ ਉਹਦੇ ਨਾਲੋਂ ਵੀ ਪਾਵਰਫੁਲ ਗੀਤ ਪਾਕਿਸਤਾਨੀ ਸਿੰਗਰਸ ਨੇ ਕਿਸਾਨਾਂ ਦੀ ਹਮਾਇਤ 'ਚ, ਖੇਤੀਬਾੜੀ ਦਾ। ਔਰ ਇਸ ਗੱਲ ਦਾ ਧਿਆਨ ਰਹੇ, ਕਈ ਵਾਰ ਕੁਛ ਲੋਕ ਜੱਟ ਸ਼ਬਦ ਤੋਂ ਘਬਰਾ ਜਾਂਦੇ ਨੇ। ਅਸੀਂ ਇਹ ਨਹੀਂ ਹੈ ਵੀ ਇਹ ਜੱਟ ਜਾਂ ਸਿੱਖ ਜੱਟ ਕਹਿ ਕੇ ਉਹਦੇ ਨਾਲ ਕੋਈ ਜੁੜਿਆ। ਹੁਣ ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ ਵੀ 300 ਸਾਲ ਪਹਿਲਾਂ ਹੋਏ ਨੇ, 250 ਪੌਣੇ 300। ਉਹਨਾਂ ਦੀ ਬਾਣੀ ਹੈ ਜਦੋਂ ਉਹ ਕਹਿੰਦੇ ਨੇ ਕਿ ਵੀ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕਿ ਭਾਈ ਜੇ ਜੱਟ ਕਿੱਕਰ ਬੀਜਦਾ ਤੇ ਉਹ ਬਿਜੌੜ ਦੀਆਂ ਦਾਖਾਂ ਨਾ ਲੱਭੇ, ਜੇ ਉਹ ਉਨ ਕਤਾਂਦਾ ਫਿਰਦਾ ਤੇ ਉਹ ਰੇਸ਼ਮ ਨਾ ਲੱਭੇ। ਹੁਣ ਉਦੋਂ ਵੀ ਜੱਟ ਕਿਸਾਨ ਦਾ ਸੂਚਕ ਹੈ ਔਰ ਕਈ ਵਾਰ ਇਹ ਲਫ਼ਜ਼ ਜਿਹੜੇ ਨੇ ਸਿਨੋਨਿਮਸ ਅਰਥ ਦੇ ਵਿੱਚ ਹੀ ਰੱਖਦੇ ਨੇ। ਔਰ ਇਹੀ ਕਾਰਨ ਹੈ ਕਿ ਜਦੋਂ ਜੱਟਾਂ ਦੀ ਜਾਂ ਕਿਸਾਨਾਂ ਦੀ ਪੀੜ ਇੱਧਰ ਸੀ, ਉਧਰਲਿਆਂ ਨੇ ਸਾਥ ਦਿੱਤਾ ਔਰ ਇਸ ਨੇ ਉਸ ਸਾਂਝ ਨੂੰ ਹੋਰ ਵਧਾਇਆ। ਔਰ ਉਹਦੇ ਥੱਲੇ ਇਹ ਵੀ ਹੋਇਆ ਕਿ ਵੀ ਹੁਣ ਜਿਹੜੇ ਪੰਜਾਬ ਦੇ ਨਾਇਕ ਜੇ ਸਿੱਧੂ ਮੂਸੇਵਾਲਾ ਦੀ ਅਸੀਂ ਗੱਲ ਕਰੀਏ, ਉਹਨੇ ਜਿਹੜੀ ਹਾਲਾਂ ਉਹਦੀ ਗਾਇਕੀ ਦੀ ਸ਼ੁਰੂਆਤ ਤਾਂ ਕੱਚ ਕਰੜੀ ਸੀ, ਅਜੇ ਵੀ ਉਹ ਆਪ ਤੁਕਬੰਦੀ ਕਰਦਾ ਸੀ, ਲੇਕਿਨ ਉਹਦੇ 'ਚੋਂ ਉਹ ਪ੍ਰਾਈਡ ਉਸ ਧਰਤੀ ਦਾ ਜਿਹੜਾ ਕਿਸਾਨ ਦਾ ਹੈ, ਜੱਟ ਦਾ ਹੈ, ਅੜਬਪਣਾ ਹੈ, ਖੜਬਪਣਾ ਹੈ, ਹਥਿਆਰਾਂ ਦੀ ਗੱਲ ਹੈ। ਦੂਸਰਾ
ਹੁਣ ਕਿਉਂਕਿ ਉਹੀ ਟ੍ਰੇਟ ਤਾਂ ਉਧਰ ਹੀ ਨੇ, ਤੁਸੀਂ ਇੱਕ ਵਿੱਚ ਲਾਈਨ ਖਿੱਚੀ ਗਈ ਤੇ ਪੰਜ ਦਰਿਆਵਾਂ ਦੇ ਧਰਤੀ ਦੇ ਲੋਕਾਂ ਦੀ ਤਾਸੀਰ ਤਾਂ ਨਹੀਂ ਬਦਲੀ ਨਾ, ਲੋਕ ਤਾਂ ਉਹੀ ਨੇ, ਉਵੇਂ ਹੀ ਸੋਚਦੇ ਨੇ, ਉਵੇਂ ਹੀ ਬੋਲੀ ਹੈ, ਉਵੇਂ ਹੀ ਸਾੜੇ ਨੇ, ਉਵੇਂ ਹੀ ਸ਼ਰੀਕਾਬਾਜ਼ੀ ਹੈ, ਸਾਰਾ ਉਹੀ ਪਾਰਟ ਹੈ, ਉਵੇਂ ਹੀ ਲੈ ਵੀ ਆਪਣਾ ਪੁੱਤ ਆਪਣੇ ਮੁੰਡੇ ਨੇ ਕਰਤਾ ਜੀ ਚੱਕ ਤੇ ਫੱਟੇ, ਉਹ ਸਾਰਾ ਪਾਰਟ ਉਵੇਂ ਹੀ ਹੈ। ਸੋ ਇਹ ਗੱਲ ਸ਼ਾਇਦ ਏਜੰਸੀਆਂ ਨੂੰ ਵੀ ਹੈਰਾਨੀ ਵਾਲੀ ਨਜ਼ਰ ਆਈ ਕਿ ਵੀ ਸਿੱਧੂ ਮੂਸੇਵਾਲਾ ਦੇ ਇਸ ਕਤਲ ਤੋਂ ਬਾਅਦ ਇੰਨਾ ਪਾਕਿਸਤਾਨ 'ਚ ਟਵਿੱਟਰ ਤਾਂ ਪੜ੍ਹੇ ਲਿਖੇ ਲੋਕ ਨੇ, ਟ੍ਰੈਂਡ ਕਰਨ ਵਾਲੇ ਆਮ ਲੋਕ ਰੋ ਰਹੇ ਨੇ, ਬੱਚੇ ਰੋ ਰਹੇ ਨੇ, ਦੂਜੇ ਹੋ ਰਹੇ ਨੇ। ਹੁਣ ਇੱਧਰ ਤਾਂ ਉਹਨਾਂ ਨੇ ਦੂਜੇ ਪਾਸੇ ਪਾਉਣ ਦੀ, ਹੁਣ ਅਸੀਂ ਆਲਰੇਡੀ ਜ਼ਿਕਰ ਕੀਤਾ ਕਿ ਭਾਈ ਉਹ ਜਿਹੜਾ ਹੁਣ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਜਿਹੜਾ ਰਿਮਾਂਡ ਕੋਰਟ ਦੇ ਥੱਲੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਹੈ। ਹੁਣ ਕਿੰਨੀਆਂ ਕਹਾਣੀਆਂ ਨੇ, 36 ਕੇਸਿਸ ਅਗੇਂਸਟ ਲਾਰੈਂਸ ਬਿਸ਼ਨੋਈ ਇਨ 12 years, ਕਨਵਿਕਟਡ ਇਨ 6। ਇਹ ਇੰਨੇ ਕੇਸ ਨੇ। ਸਿੱਧੂ ਮੂਸੇਵਾਲਾ ਕਿਲਿੰਗ ਗੈਂਗਸਟਰ ਲਾਰੈਂਸ ਬਿਸ਼ਨੋਈ ਸੈਂਟ ਟੂ ਪੰਜਾਬ ਪੁਲਿਸ ਕਸਟਡੀ ਟਿਲ ਜੂਨ 22। ਹੁਣ ਇਹ ਸਾਰਾ ਜਿਹੜਾ ਪਾਰਟ ਹੈ ਇਹ ਲਗਾਤਾਰਤਾ ਨਾਲ ਸਾਰਾ ਮੀਡੀਆ, ਜਿਵੇਂ ਉਹ ਕਦੇ ਉਹ ਪੈਪਰਾਜ਼ੀ ਲਫ਼ਜ਼ ਕਹਿੰਦੇ ਸੀ ਵੀ ਉਹ ਮਗਰ ਲਾਇਆ ਹੁੰਦਾ ਨੇ, ਇਵੇਂ ਹੀ ਉਹ ਸੀ ਕਿ ਜੀ ਇਸ ਵੇਲੇ ਬਿਸ਼ਨੋਈ ਨੂੰ, ਜਿਵੇਂ ਮੈਂ ਕਿਹਾ ਵੀ ਉਹ ਜਿਵੇਂ ਮਲਕਾ ਵਿਕਟੋਰੀਆ ਦਾ ਤਾਜ ਹੁੰਦਾ ਉਹਦੇ ਸਿਰ ਤੇ, ਉਵੇਂ ਉਹਨੂੰ ਬਣਾਇਆ ਹੋਇਆ। ਅੱਛਾ, ਹੁਣ ਪਾਕਿਸਤਾਨ 'ਚ ਕੀ ਹੋ ਰਿਹਾ? ਸਿੱਧੂ ਮੂਸੇਵਾਲਾ ਪੰਜਾਬ, ਇੱਥੇ ਤਾਂ ਬਿਸ਼ਨੋਈ ਤੇ ਕਤਲ ਤੇ ਉਹਦੀ ਕਹਾਣੀਆਂ ਦੇ ਇਹ ਖਬਰ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੀ ਜਿਹੜੀ ਹੈ, ਪੰਜਾਬ ਦੀ ਅਜੀਤ ਅਖਬਾਰ ਨੇ ਫੋਟੋ ਦੇ ਨਾਲ ਲਾਈ ਹੈ, ਟਰੱਕ ਦੇ ਉੱਤੇ ਪੇਂਟਿੰਗ ਹੈ, ਔਰ ਉਹਨਾਂ ਨੇ ਕਿਹਾ ਪਾਕਿਸਤਾਨ 'ਚ ਟਰੱਕਾਂ ਤੇ ਬਣਾਈਆਂ ਜਾ ਰਹੀਆਂ ਹਨ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ। ਔਰ ਇਹ ਅੰਮ੍ਰਿਤਸਰ ਦੀ ਡੈਡਲਾਈਨ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਦੇਸ਼ ਦੇ ਹੀ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੇ ਉਹਨਾਂ ਦੇ ਪ੍ਰਸ਼ੰਸਕ ਐਡਮਾਇਰਰ ਸਦਮੇ 'ਚ ਹਨ। ਜਿੱਥੇ ਬੀਤੇ ਦਿਨੀ ਮੂਸੇਵਾਲਾ ਦੇ ਲਹਿੰਦੇ ਪੰਜਾਬ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਕੇਕ ਬਣਵਾ ਕੇ ਲੋਕਾਂ 'ਚ ਵੰਡੇ ਗਏ, ਉੱਥੇ ਹੀ ਕੁਝ ਪ੍ਰਸ਼ੰਸਕਾਂ ਵੱਲੋਂ ਆਪਣੀਆਂ ਕਾਰਾਂ ਅਤੇ ਹੋਰ ਵਾਹਨਾਂ ਤੇ ਉਕਤ ਪੰਜਾਬੀ ਗਾਇਕ ਦੀਆਂ ਤਸਵੀਰਾਂ ਵਾਲੇ ਸਟicker ਪੋਸਟਰ ਵੀ ਲਗਾਏ ਗਏ ਹਨ। ਹਾਂਜੀ, ਇਸ ਤੋਂ ਇਲਾਵਾ ਲਹਿੰਦੇ ਪੰਜਾਬ 'ਚ ਟਰੱਕਾਂ ਦੇ ਪਿੱਛੇ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਡੇ ਸਾਈਜ਼ 'ਚ ਪੇਂਟਿੰਗਾਂ ਵੀ ਬਣਾਈਆਂ ਗਈਆਂ ਹਨ। ਦਰਸ਼ਕ ਦੇਖ ਰਹੇ ਨੇ ਜਿਹੜੀ ਉਹ ਪੇਂਟਿੰਗ ਉਹਨਾਂ ਨੇ ਦਿਖਾਈ ਹੈ। ਅੱਛਾ, ਵੱਡੀ ਗਿਣਤੀ 'ਚ ਪਾਕਿਸਤਾਨੀ ਪ੍ਰਸ਼ੰਸਕ ਉਸ ਦੇ ਗਾਏ ਗੀਤਾਂ ਨੂੰ ਗਾ ਕੇ ਆਪੋ ਆਪਣੇ ਅੰਦਾਜ਼ 'ਚ ਸੋਸ਼ਲ ਮੀਡੀਆ ਦੀ ਮਾਰਫਤ ਉਸ ਨੂੰ ਯਾਦ ਵੀ ਕਰ ਰਹੇ ਹਨ। ਕੁਝ ਪਾਕਿਸਤਾਨੀ ਨੌਜਵਾਨਾਂ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਨੌਜਵਾਨਾਂ 'ਚੋਂ 75% ਦੇ ਲਗਭਗ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਪਸੰਦ ਕਰਦੇ ਹਨ, ਔਰ ਇਸਲਾਮ 'ਚ ਸਰੀਰ ਦੇ ਅੰਗਾਂ ਤੇ ਟੈਟੂ ਬਣਾਉਣ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ ਵੀ ਪਾਕਿਸਤਾਨੀ ਪੰਜਾਬੀ ਨੌਜਵਾਨਾਂ ਨੇ ਆਪਣੀਆਂ ਬਾਹਾਂ ਤੇ ਮੂਸੇਵਾਲੇ ਦੀ ਤਸਵੀਰ ਵਾਲੇ ਟੈਟੂ ਗੁੰਦਵਾਏ ਹਨ। ਹੁਣ ਇਹ ਸੌਖਾ ਨਹੀਂ ਹੈ, ਹਾਲਾਂ ਅਸੀਂ ਰਿਕਮੈਂਡ ਨਹੀਂ ਕਰਦੇ। ਅਸੀਂ ਵੀ ਸਿੱਖੀ 'ਚ ਵੀ ਟੈਟੂ ਜਿਹੜਾ ਇਹ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਔਰ ਇਹ ਟੈਟੂ ਦੇ ਆਪਣੇ ਸਾਈਡ ਇਫੈਕਟਸ ਜਿਹੜੇ ਨੇ ਬਾਡੀ 'ਚ ਨੇ ਲੌਂਗ ਟਰਮ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਪਰ ਅਸੀਂ ਗੱਲ ਇਹ ਕਰ ਰਹੇ ਹਾਂ ਵੀ ਕਿਸ ਹੱਦ ਤੱਕ ਮੁਹੱਬਤ ਹੈ। ਹੁਣ ਸਿੱਧੂ ਮੂਸੇਵਾਲਾ ਕੱਲਾ ਇੱਕ ਅਖੜ ਜੱਟ ਜਾਂ ਇੱਕ ਡਿਫਾਈਨਡ ਕਰੈਕਟਰ ਨਹੀਂ ਹੈ। ਐਨ ਇਸੇ ਮੌਕੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਘੱਲੂਘਾਰਾ ਉਸ ਦੀ ਚੱਲ ਰਿਹਾ ਸੀ, ਟਾਈਮਜ਼ ਆਫ ਇੰਡੀਆ ਨੇ, ਉਹਨਾਂ ਦੇ ਕੋਰਸਪੋਂਡੈਂਟ ਨੇ ਆਈਪੀ ਸਿੰਘ, ਉਹਨਾਂ ਨੇ ਇੱਕ ਸਟੋਰੀ ਕੀਤੀ, ਔਰ ਉਹ ਸਿੱਧੂ ਮੂਸੇਵਾਲਾ ਦਾ ਜਿਹੜਾ 3 ਦਿਨ ਪਹਿਲਾਂ ਉਹਦੀ ਮੌਤ ਤੋਂ ਇੰਟਰਵਿਊ, ਉਹਦਾ ਟਾਈਟਲ ਹੈ ਹੂ ਵਾਜ਼ ਨਾਟ ਇੰਪੈਕਟਡ ਬਾਈ ਆਪਰੇਸ਼ਨ ਬਲੂ ਸਟਾਰ, ਕਿ ਜਿਹੜਾ ਅਟੈਕ ਬਲੂ ਸਟਾਰ ਹੋਇਆ ਇਹਦਾ। ਔਰ ਉਹਦੇ 'ਚ ਮੈਂ ਸਾਰਾ, ਕਿਉਂਕਿ ਵਕਤ ਨਹੀਂ ਹੈ ਗੱਲ ਨਹੀਂ ਕਰਾਂਗੇ, ਪਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਧੂ ਮੂਸੇਵਾਲਾ ਜਿਹੜਾ ਕਿ ਉਸ ਦਾ ਜਨਮ ਹੀ ਕਈ ਸਾਲਾਂ ਬਾਅਦ ਹੁੰਦਾ ਦਰਬਾਰ ਸਾਹਿਬ ਤੇ ਹਮਲੇ ਦੇ, ਉਹ 11 ਜੂਨ 1993 ਨੂੰ ਪੈਦਾ ਹੋਇਆ, ਆਲਮੋਸਟ ਜਿਹੜਾ ਹੈ ਉਹ 9 ਸਾਲ ਬਾਅਦ। ਉਹਨੇ ਕਿਹਾ ਵੀ ਉਹਦੇ 'ਤੇ ਵੀ ਕਿੰਨਾ ਇੰਪੈਕਟ ਹੈ ਕਿ ਉਹਨੇ ਇਸ ਇੰਟਰਵਿਊ ਦੇ ਵਿੱਚ ਕਿਹਾ, ਜਿਹੜਾ ਉਹਨੇ ਆਪਣੀ ਡੈਥ ਤੋਂ 2-3 ਦਿਨ ਪਹਿਲਾਂ ਕਿਹਾ, ਜਦੋਂ ਉਹਨੂੰ ਪੁੱਛਿਆ ਵੀ ਤੈਨੂੰ ਕਿਵੇਂ ਲੱਗਾ ਕਿ ਤੂੰ ਪਿੰਡਾਂ ਵਾਲਿਆਂ ਦੀ ਪਿਕਚਰ ਵੀ ਆਪਣੇ ਲਾਈ ਹੋਈ ਹੈ ਦੂਜੇ, ਉਹਨੇ ਕਿਹਾ I consider Pindranwale was our elder. He gave his life for us and we respect him like that on. ਕਿ ਉਹ ਸਾਡੇ ਵਡੇਰੇ ਨੇ, ਉਹਨਾਂ ਸਾਡੇ ਲਈ ਜ਼ਿੰਦਗੀ ਦਿੱਤੀ। ਉਹਨਾਂ ਨੂੰ ਕਿਹਾ ਵੀ ਤੂੰ ਕਾਂਗਰਸ ਦਾ ਕੈਂਡੀਡੇਟ ਬਣਿਆ ਪਰ ਤੂੰ ਆਪਣੇ ਟਰੈਕਟਰ ਤੋਂ ਫੋਟੋ ਨਹੀਂ ਲਾਈ। ਕਹਿੰਦਾ ਮੈਂ ਕਿਉਂ ਲਾਵਾਂ ਵੀ ਫੋਟੋ, ਉਹ ਸਾਡੇ ਰਿਸਪੈਕਟੇਬਲ ਨੇ, ਉਹਨਾਂ ਨੇ ਆਪਣਾ ਕੌਮ ਜਾਨ ਦਿੱਤੀ ਹੈ।
ਔਰ ਫਿਰ ਉਹ ਇਹੀ ਗੱਲ ਅੱਗੇ ਜਦੋਂ ਤੁਰਦੀ ਹੈ, ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਲੈਟ ਮੀ ਸੇ ਵਟ ਇਜ਼ ਇਨ ਮਾਈ ਹਾਰਟ ਐਂਡ ਪਰਸੈਪਸ ਇਨ ਦਾ ਹਾਰਟਸ ਆਫ 99% ਆਫ ਪੰਜਾਬੀਜ਼ ਆਈ ਵਾਂਟ ਟੂ ਸੇ ਟੂ, ਕਹਿੰਦੇ ਜੋ ਮੇਰੇ ਦਿਲ 'ਚ ਹੈ ਇਹ ਹੁਣ ਪੰਜਾਬੀਆਂ ਦੀ ਆਵਾਜ਼ ਹੈ, ਔਰ ਕਿਉਂ ਉਹਦਾ ਕਤਲ ਕਰਵਾਇਆ ਜਾਂਦਾ ਹੈ ਇਹ ਸਾਰਿਆਂ ਨੂੰ ਕੰਸੀਡਰ ਕਰ। ਉਹਨੇ ਕਿਹਾ ਵੀ ਲੈਟ ਮੀ ਸੇ ਵਟ ਇਜ਼ ਇਨ ਮਾਈ ਹਾਰਟ ਐਂਡ ਪਰਹੈਪਸ ਇਨ ਦਾ ਹਾਰਟਸ ਆਫ 99% ਆਫ ਪੰਜਾਬੀਜ਼ ਆਈ ਵਾਂਟ ਟੂ ਸੇ ਟੂ ਦਾ ਸੈਂਟਰ ਗਵਰਨਮੈਂਟ, ਮੋਦੀ ਨੂੰ ਮੈਂ ਕਹਿਣਾ ਚਾਹੁੰਦਾ that we don't have any problem living in India, ਕਿ ਸਾਨੂੰ ਕੋਈ ਸਮੱਸਿਆ ਨਹੀਂ ਹੈ ਭਾਰਤ 'ਚ ਰਹਿਣ। We want to live with peace and harmony with all other communities, ਅਸੀਂ ਸਾਰਿਆਂ ਦੇ ਨਾਲ ਪਿਆਰ ਔਰ ਸਦਭਾਵਨਾ 'ਚ ਰਹਿਣਾ ਚਾਹੁੰਦੇ। We don't promote violence, ਅਸੀਂ ਕੋਈ ਹਿੰਸਾ ਦੇ ਹੱਕ 'ਚ ਨਹੀਂ ਹੈ। We don't promote militant movement, ਅਸੀਂ ਕੋਈ ਖਾੜਕੂ ਲਹਿਰਾਂ ਵੀ ਨਹੀਂ ਪ੍ਰਮੋਟ ਕਰਨਾ ਚਾਹੁੰਦੇ। Such conditions were created that we had to pick up arms, ਕਿ ਉਹਨਾਂ ਨੇ ਖੁਦ ਉਹ ਹਾਲਾਤ ਪੈਦਾ ਕੀਤੇ ਕਿ ਸਾਨੂੰ ਹਥਿਆਰ ਚੁੱਕਣੇ ਪਏ। ਵੀ ਡਿਡਨਟ ਸਪੋਰਟ, ਸਾਨੂੰ ਕੋਈ ਜੀ ਨਹੀਂ ਸੀ ਕਰਦਾ। ਵੀ ਡੋਂਟ ਵਾਂਟ ਐਨੀ ਫਰਦਰ ਡੈਮੇਜ, ਅਸੀਂ ਨਹੀਂ ਚਾਹੁੰਦੇ ਵੀ ਅੱਗੋਂ ਵੀ ਇਹ ਟਕਰਾਅ ਹੋਏ। ਵੀ ਹੈਵ ਆਲਰੇਡੀ ਸਫਰਡ ਅ ਲੋਟ ਇਨ ਦੋਜ਼ ਟਾਈਮਸ ਬਟ ਇਟ ਵਾਜ਼ ਕੰਪਲਸ਼ਨ that arms were picked up as huge injustice was done to us। ਉਹਨੇ ਪਿੰਡ ਇਹ ਤੁਸੀਂ ਪਿੰਡਾਂ ਵਾਲੇ ਦੀਆਂ ਸਪੀਚਸ ਸੁਣ ਲਓ ਤੇ ਇਹ ਉਹਦੀ ਵਿਆਖਿਆ ਹੈ। ਉਹਨੇ ਕਿਹਾ ਜੀ ਅਸੀਂ ਚੁੱਕੇ, ਮਜਬੂਰੀ ਚੁੱਕੇ, ਸਾਡੇ ਨਾਲ ਧੱਕਾ ਹੋਇਆ ਔਰ ਇਹ ਦੁਬਾਰਾ ਨਾ ਇਦਾਂ ਦੇ ਕੰਮ ਕਰੋ ਵੀ ਸਾਨੂੰ ਦੁਬਾਰਾ ਚੁੱਕਣੇ ਪੈਣ, ਅਸੀਂ ਉਸ ਕਿਸਮ ਦੇ ਚ ਨਹੀਂ ਜਾਣਦੇ। ਫਿਰ ਉਹਨੇ ਕਿਹਾ ਕੰਟੀਨਿਊਇੰਗ ਇਨ ਦਾ ਸੇਮ ਬ੍ਰੈਥ, ਉਸੇ ਸਾਹ 'ਚ ਗੱਲ ਕਰਦੇ ਆ, ਹੀ ਐਡਿਡ ਦਾ ਕੰਟਰੀ ਆਲਸੋ ਫੇਸਡ ਏ ਲੋਟ ਆਫ ਡੈਮੇਜ ਐਜ਼ ਇਟ ਅਰਨਡ ਦਾ ਬੈਡ ਨੇਮ that ਦਰਬਾਰ ਸਾਹਿਬ ਵਾਜ਼ ਅਟੈਕਡ। ਤੁਹਾਡੇ ਸਿਰ ਤੇ ਬਦਨਾਮੀ ਵੀ ਹੋਈ, ਤੁਸੀਂ ਇਹ ਕਰਤੂਤਾਂ ਕੀਤੀਆਂ, ਤੁਹਾਡੇ ਤੇ ਆਇਆ ਵੀ ਤੁਸੀਂ ਹਮਲਾ ਕੀਤਾ। ਵੀ ਡੋਂਟ ਵਾਂਟ ਦੈਟ ਬਲੈਕ ਪੀਰੀਅਡ ਟੂ ਰਿਟਰਨ, ਅਸੀਂ ਨਹੀਂ ਚਾਹੁੰਦੇ ਉਹ ਪੀਰੀਅਡ ਆਏ। ਆਵਰ ਵੀਰ ਮਹਾਨ ਗ੍ਰੇਟ ਪਰਸਨਸ ਵਰ ਕਿਲਡ ਐਂਡ ਸੋ ਮੈਨੀ ਯੰਗ ਸਨਸ, ਜਿਹੜੇ ਜੁਝਾਰੂ ਸ਼ਹੀਦ ਹੋਏ ਨੇ ਉਹਨਾਂ ਨੂੰ ਕਹੇ ਵੀਰ ਮਹਾਨ, ਕਿ ਸਾਡੇ ਮਹਾਨ ਵੀਰ ਵੀ ਸ਼ਹੀਦ ਹੋਏ। ਔਰ ਇਹ ਜਿਹੜੇ ਨੇ ਮਹਾਨ ਵਰ ਕਿਲਡ ਐਂਡ ਸੋ ਮੈਨੀ ਯੰਗ ਸਨਸ ਵਰ ਕਿਲਡ in certain villages of Majha no marriage procession still goes on। ਇਹ ਕਿ ਅਜੇ ਵੀ ਮਾਝੇ ਦੇ ਪਿੰਡ, ਇਹ ਸਿੱਧੂ ਕਹਿ ਰਿਹਾ ਕਿ ਅਜੇ ਕੋਈ ਜੰਜਾਂ ਨਹੀਂ ਚੜਦੀਆਂ ਕਿਉਂਕਿ ਤੁਸੀਂ ਸਾਰੇ ਮੁੰਡੇ ਮਾਰ ਦਿੱਤੇ ਨੇ। we don't want there to be any condition that leads to violence but such conditions are created for us। ਸਾਨੂੰ ਇਸ ਪਾਸੇ ਧੱਕਿਆ ਜਾ ਰਿਹਾ, ਤੁਸੀਂ ਸਾਡੇ ਲਈ ਉਹ ਹਾਲਾਤ ਬਣਾ ਰਹੇ ਹੋ। we have no problem living assimilated in country but we want only one thing that we should have equal status। ਬਿਲਕੁਲ ਅਸੀਂ ਬਰਾਬਰ ਦੇ ਸ਼ਹਿਰੀ, ਇਹ ਸੰਤ ਪਿੰਡਾਂ ਵਾਲਿਆਂ ਦਾ ਲਫ਼ਜ਼, ਬਿਲਕੁਲ ਕਿ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਤੁਸੀਂ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਹੁਣ ਕਿਉਂ ਨਾ ਜੀ ਮਾਰਨ ਉਹ ਸਿੱਧੂ ਮੂਸੇ ਵਾਲੇ, ਬਿਲਕੁਲ ਕਿਉਂ ਨਹੀਂ। ਸੋ ਇਹ ਹੈ ਕਿ ਇੱਕ ਪਾਸੇ ਇਹ ਜਦੋਂ ਇਸ ਕਿਸਮ ਦਾ ਕਰੈਕਟਰ ਡਿਵੈਲਪ ਹੋ ਰਿਹਾ ਤੇ ਇਹਨਾਂ ਦੀ ਨੀਤੀ ਕੀ ਹੈ, ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਜਾਏ ਨੂੰ ਦੂਸਰੇ ਕਿਵੇਂ ਦੇਖ ਰਹੇ ਨੇ, ਉਹਨਾਂ ਨੇ ਵੀ ਦੱਸ ਦਿੱਤਾ ਕਿ ਭਾਈ ਧਰਤੀ ਦੇ ਪੁੱਤਰ ਪੁੱਤਰੀਆਂ ਦੀਆਂ ਸਾਂਝਾਂ ਕਿੰਨੀਆਂ ਡੂੰਘੀਆਂ ਨੇ। ਨਫ਼ਰਤਾਂ ਜਾਂ ਭਾਰਤੀ ਹਕੂਮਤ ਦੇ ਹੱਥ ਕੰਡੇ ਕੋਈ ਉਸ ਵਿੱਚ ਰੁਕਾਵਟ ਨਹੀਂ ਬਣ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।